ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਇਨਸਾਨ ਦੀ ਕਹਾਣੀ ਸੁਣਾਵਾਂਗੇ ਜਿੰਦੇ ਵੱਡਿਆਂ ਦਾ ਜੰਮਪਲ ਜ਼ਿਲ੍ਹਾ ਸ਼ੇਖੂਪੁਰਾ ਪੰਜਾਬ ਪਾਕਿਸਤਾਨ ਦਾ ਹੈ, ਲੇਕਿਨ 47 ਤੋਂ ਬਾਅਦ ਉਹ ਚੜ੍ਹਦੇ ਪੰਜਾਬ ਚਲੇ ਗਏ ਔਰ ਉੱਥੋਂ ਫਿਰ ਅੱਗੇ ਅਮਰੀਕਾ ਨਿਕਲ ਗਏ। ਅਮਰੀਕਾ ਰਹਿੰਦੇ ਉਹਨਾਂ ਨੂੰ ਖਿਆਲ ਆਇਆ ਕਿ ਮੈਂ ਆਪਣੇ ਵੱਡਿਆਂ ਦੇ ਪਿੰਡ ਜਾਣਾ ਹੈ। ਲੱਭਦੇ ਲਭਾਂਦੇ ਸ਼ੇਖੂਪੁਰਾ ਅਪੜਦੇ ਨੇ ਔਰ ਜਿਸ ਪਿੰਡ ਅਪੜਦੇ ਨੇ ਉਹ ਉਹਨਾਂ ਦੇ ਵੱਡਿਆਂ ਦਾ ਪਿੰਡ ਨਹੀਂ ਹੈ, ਲੇਕਿਨ ਉਸ ਪਿੰਡ ਦੇ ਵਿੱਚ ਰਹਿੰਦੇ ਹੋਇਆ, ਉਸ ਪਿੰਡ ਦੇ ਵਿੱਚ ਥੋੜ੍ਹਾ ਟਾਈਮ ਗੁਜ਼ਾਰਦੇ ਹੋਇਆ ਉਹ ਇੱਕ ਅਜਿਹਾ ਕੰਮ ਕਰਕੇ ਗਏ ਜਿਹੜਾ ਹਮੇਸ਼ਾ ਸਾਰੀ ਖਲਕਤ ਉਸ ਨੂੰ ਯਾਦ ਕਰੇਗੀ ਔਰ ਉਹਦੇ ਪਿੰਡ ਵਾਲੇ ਉਹਨਾਂ ਨੂੰ ਦੁਆਵਾਂ ਦਿੰਦੇ ਰਹਿਣਗੇ। ਇਹ ਕੰਮ ਕੀ ਹੈ? ਇਹ ਵੱਡਾ ਕੰਮ ਉਹਨਾਂ ਨੇ ਵਾਟਰ ਫਿਲਟਰ ਪਲਾਂਟ ਜੋ ਲਾਇਆ ਹੈ, ਇਸ ਬਾਰੇ ਇਹਨਾਂ ਦੇ ਪਿੰਡ ਵਾਲੇ ਕੀ ਆਖਦੇ ਹਨ, ਆਓ ਤੁਹਾਨੂੰ ਸੁਣਾਉਂਦੇ ਹਾਂ। अस्सलाम वालेकुम, सत श्री अकाल दोस्तों। इस ਵੇਲੇ ਅਸੀਂ ਸ਼ਰਕਪੁਰ ਦੇ ਪਿੰਡ ਦੇ ਵਿੱਚ ਪਹੁੰਚੇ ਹਾਂ। ਪਿੰਡ ਦਾ ਨਾਂ ਹੈ ਪਿੰਡ 12, ਬਾਕੀ ਤਫਸੀਲ ਦੇ ਨਾਲ ਫਿਰ ਦੱਸਣਗੇ। ਇੱਥੇ ਆਉਣ ਦੀ ਸਾਡੀ ਖਾਸ ਵਜ੍ਹਾ ਇੱਕ ਜਿਹੜੀ ਹੈ ਉਹ ਹੈ ਕਿ ਕੈਨੇਡਾ ਦੇ ਇੱਕ ਦੋਸਤ ਨੇ, ਸਾਡੇ ਇੱਕ ਸਿੱਖ ਦੋਸਤ ਨੇ, ਜਿਹੜੇ ਇਹਨਾਂ ਦੇ ਮੱਲੀ ਸਾਹਿਬ ਦੇ ਦੋਸਤ ਨੇ, ਉਹਨਾਂ ਨੇ ਇੱਥੇ ਵਾਟਰ ਫਿਲਟਰੇਸ਼ਨ ਪਲਾਂਟ ਇੱਥੇ ਬਣਾਇਆ ਹੋਇਆ ਹੈ। ਕਿਸ ਤਰ੍ਹਾਂ ਇਹ ਇੱਥੇ ਆਏ, ਕਿਸ ਤਰ੍ਹਾਂ ਇਹਨਾਂ ਦਾ ਬਣਾਉਣਾ ਹੋਇਆ, ਇਹ ਉਹਨਾਂ ਨੇ ਜਿਨ੍ਹਾਂ ਦੇ ਘਰ ਬਣਾਇਆ। ਡੋਗਰ ਸਾਹਿਬ ਕੀ ਨਾਮ ਆਪਣਾ? ਅਸਲਮ ਡੋਗਰ। ਅਸਲਮ ਡੋਗਰ ਸਾਹਿਬ ਸਾਡੇ ਨਾਲ ਹਨ। ਇੱਕ ਤਾਂ ਦੱਸੋ ਵੀ ਅਸੀਂ ਕਿਹੜੀ ਜਗ੍ਹਾ ਤੇ ਖੜੇ ਹਾਂ? ਇਹ ਜੀ 12 ਤੱਕ ਤਹਿਸੀਲ ਸ਼ਰਕਪੁਰ ਜ਼ਿਲ੍ਹਾ ਸ਼ੇਖੂਪੁਰਾ। ਠੀਕ ਹੈ। ਤੇ ਇੱਥੇ ਭਾਈ ਰਣਜੀਤ ਆਏ ਸਨ। ਕੀ ਨਾਮ ਹੈ ਭਾਈ ਜੀ ਉਹਨਾਂ ਦਾ? ਉਹ ਭਾਈ ਰਣਜੀਤ ਸਿੰਘ ਉੱਪਲ ਆਏ ਸਨ। ਠੀਕ ਹੈ। ਤੇ ਉਹਨਾਂ ਦੇ ਦੋਸਤ ਦਾ ਪਿੰਡ ਸੀ 12 ਚੱਕ। ਠੀਕ ਹੈ। ਤੇ ਲੇਕਿਨ ਜਦੋਂ ਇੱਥੇ ਆਏ ਸਾਡਾ ਮੁਲਾਕਾਤ ਹੋਈ, ਮਿਲੇ ਸਾਡੇ ਨਾਲ, ਤੇ ਅਸੀਂ ਉਹਨਾਂ ਕੋਲ ਪਾਣੀ ਦੀ ਰਿਕੁਐਸਟ ਕੀਤੀ ਸੀ, ਉਹਨਾਂ ਨੇ ਸਾਡੇ ਕੋਲ ਲਗਵਾਇਆ। ਲੇਕਿਨ ਇਹ 12 ਚੱਕ ਉਹਨਾਂ ਨਹੀਂ ਸੀ ਆਇਆ, 12 ਚੱਕ ਹੋਰ ਸੀ ਉਹਨਾਂ ਨਨਕਾਣਾ ਵਿੱਚ। ਲੇਕਿਨ ਸਾਡੇ ਉਹਨਾਂ ਦਾ ਬਹੁਤ ਪਿਆਰ, ਸਾਡੇ ਵਾਸਤੇ ਉਹਨਾਂ ਨੇ ਇਹ ਕੰਮ ਕੀਤਾ। ਕਿੱਥੋਂ ਦੇ ਰਹਿਣ ਵਾਲੇ? ਉਹ ਹੈ ਨੇ ਜੀ ਆਪਣਾ ਅਮਰੀਕਾ ਦੇ ਨੇ। ਅਮਰੀਕਾ ਦੇ। ਅਮਰੀਕਾ ਤੇ ਪੰਜਾਬ ਚ ਪਿੰਡ ਉਹਨਾਂ ਦਾ ਉੱਚਾ ਪਿੰਡ ਨਹੀਂ ਜੀ, 12 ਚੱਕ ਸੀ ਉਹ ਪਿੰਡ 12 ਚੱਕ ਸੀ। ਤੇ ਇਹ ਡੋਗਰ ਸਾਹਿਬ ਇਹ ਦੱਸੋ ਵੀ ਇੱਥੇ ਕਿਤਨੇ ਕੇ ਪੂਰੇ ਪਿੰਡ ਦੇ ਕਿਤਨੇ ਲੋਕ ਹਨ, ਆਬਾਦੀ ਕਿਤਨੀ ਹੈ ਜਿਹਨਾਂ ਵਾਸਤੇ ਪਾਣੀ ਦਾ ਜ਼ਰੂਰਤ ਪੂਰੀ ਇੱਥੇ ਭਾਈ 2-250 ਘਰ ਆਏ ਵੇ ਪਾਣੀ ਵਾਸਤੇ ਜਿਹੜੇ ਇਸਤੇਮਾਲ ਕਰਦੇ ਆ। ਜਿਹੜਾ 2-250 ਘਰ ਸਾਰਿਆਂ ਨੂੰ ਪਾਣੀ ਇੱਥੋਂ ਮਿਲਦਾ? ਹਾਂਜੀ, ਇੱਥੋਂ ਮਿਲਦਾ। ਠੀਕ ਹੈ। ਤੇ ਬਾਜੀ ਤੁਹਾਡੀ ਉਹਨਾਂ ਦੇ ਨਾਲ ਕਿਵੇਂ ਯਾਰੀ ਵਾਰੀ? ਸਾਡੀ, ਮੈਂ ਭਾਜੀ, ਇੱਕ ਸਾਡੇ ਮੇਰੇ ਬੈਸਟ ਫਰੈਂਡ ਟੋਨੀ ਭਾਜੀ ਸਰੀ ਤੋਂ, ਮੈਂ ਇੱਕ ਦਿਨ ਪੋਸਟ ਪਾਈ ਸੀ ਇੰਡੀਆ 'ਚ ਕਿ ਕਿਤੇ ਬੈਠੇ ਖਾਣਾ ਖਾ ਰਹੇ, ਤੇ ਟੋਨੀ ਭਾਜੀ ਦਾ ਮੈਸੇਜ ਆ ਗਿਆ ਮੈਨੂੰ ਕਿ ਤੁਸੀਂ ਵੈਲਕਮ ਟੂ ਇੰਡੀਆ। ਮੈਂ ਕਿਹਾ ਭਾਜੀ ਵੈਲਕਮ ਨਹੀਂ, ਮੈਂ ਤਾਂ ਆਲਮੋਸਟ ਇੰਡੀਆ ਹੀ ਹਾਂ 2 ਮਹੀਨੇ ਤੋਂ, ਤੁਸੀਂ ਕਿੱਥੇ ਹੋ? ਕਹਿੰਦੇ ਮੈਂ ਵੀ ਮੁਹਾਲੀ ਹਾਂ, ਆਜੋ ਮਿਲਦੇ ਹਾਂ। ਮੈਂ ਕਿਹਾ ਭਾਜੀ ਮਿਲਦੇ ਹਾਂ 10-15 ਦਿਨ ਤੱਕ, ਮੈਂ ਪਾਕਿਸਤਾਨ ਜਾ ਰਿਹਾ। ਉਹ ਕਹਿੰਦੇ ਵੀ ਪਾਕਿਸਤਾਨ ਜਾਣਾ, ਫਿਰ ਆਪਣੇ ਇੱਕ ਅਜੀਜ਼ ਦੋਸਤ ਨੇ ਅਮਰੀਕਾ ਤੋਂ, ਸਰਦਾਰ ਰਣਜੀਤ ਸਿੰਘ ਉੱਪਲ, ਉਹਨਾਂ ਨੇ ਇੱਕ ਪਿੰਡ ਚੱਕ 12 ਉੱਥੇ ਵਾਟਰ ਪਲਾਂਟ ਲਾਇਆ, ਪਾਣੀ ਲਾਇਆ। ਹਾਂ, ਉਹ ਲਾਇਆ ਉੱਥੇ। ਤਾਂ ਤੁਸੀਂ ਜ਼ਰੂਰ ਜਾ ਕੇ ਉਹਨਾਂ ਤੁਹਾਨੂੰ ਕੰਟੈਕਟ ਕਰੋ। ਰਣਜੀਤ ਭਾਈ ਦਾ ਫੋਨ ਆਇਆ ਮੈਨੂੰ, ਭਾਈ ਨਾਲ ਗੱਲ ਹੋਈ, ਰਣਜੀਤ ਭਾਈ ਨੇ ਦੱਸਿਆ ਸਾਰਾ। ਫਿਰ ਰਣਜੀਤ ਭਾਈ ਨੇ ਅਸਮ ਡੋਗਰ ਸਾਹਿਬ ਦਾ ਦਿੱਤਾ ਰੈਫਰੈਂਸ ਗਾ ਨੰਬਰ, ਇਹਨਾਂ ਨੂੰ ਦਿੱਤਾ, ਇਹਨਾਂ ਨਾਲ ਗੱਲ ਹੁੰਦੀ ਰਹੀ। ਫਿਰ ਸਪੈਸ਼ਲ ਉਹ ਕਹਿੰਦੇ ਵੀ ਜਾ ਕੇ ਮੈਂ ਜ਼ਰੂਰ ਭਾਜੀ, ਜੋ ਤੁਹਾਡਾ ਹੁਕਮ ਹੋ ਗਿਆ ਜ਼ਰੂਰ ਜਾ ਕੇ ਆਵਾਂਗੇ। ਉਸੇ ਤੋਂ ਚਾਚਾ ਆਏ ਆ, ਤੇ ਭਾਜੀ ਉਹਨਾਂ ਨੇ ਬਹੁਤ ਰਿਸਪੈਕਟ ਕੀਤੀ। ਤੁਸੀਂ ਇਹ ਦੇਖਿਆ ਰਿਸਪੈਕਟ ਉਹਨਾਂ ਨੇ ਕੀਤੀ ਜੀ? ਤੱਕ ਇਹ ਬੱਚੇ ਪਾਣੀ ਪੀ ਰਹੇ ਜੀ, ਇਹ ਕਿਵੇਂ ਦਾ ਲੱਗ ਰਹੀ ਹੈ ਕਿ ਇਹ ਇੱਕ ਇਨਸਾਨੀ ਸੇਵਾ ਜਿਹੜੀ ਹੈ? ਬਿਲਕੁਲ ਜੀ, ਇਨਸਾਨੀ ਸੇਵਾ। ਇਹ ਹੀ ਫਲਸਫਾ ਲੈ ਕੇ ਬਾਬੇ ਨਾਨਕ ਦਾ ਫਲਸਫਾ ਚਲਾਇਆ, ਉਹ ਹੀ ਫਲਸਫਾ ਫੋਲੋ ਹੋ ਰਿਹਾ ਥਾਂ ਲੰਗਰ, ਪਾਣੀ, ਸੇਵਾ। ਜੀ ਬਸ ਉਹ ਜੀ ਫਲਸਫੇ ਨੂੰ ਫੋਲੋ ਕਰਦੇ ਭਾਈ ਜੀ। ਇਹ ਵੀ ਇਕੱਲੀ ਸੇਵਾ ਨਹੀਂ, ਮਾਂ ਦੇ ਵੀ ਉਹਨਾਂ ਨੇ 5 ਲੱਖ ਰੁਪਏ ਦਿੱਤਾ ਵਾਟਰ ਵਾਸਤੇ, ਧਾਮੋਂ ਵੀ ਦਿੱਤਾ। ਉਹਨਾਂ ਨੇ ਕੋਈ ਨਹੀਂ ਲਗਵਾਇਆ ਜਾਂ ਕੋਈ ਬੇਈਮਾਨੀ ਕਰ ਗਿਆ, ਲੇਕਿਨ 5 ਲੱਖ ਰੁਪਇਆ ਮਾਂ ਦਿੱਤਾ, 5 ਲੱਖ ਧਾਮੋਂ ਦਿੱਤਾ ਇਸ ਪਾਣੀ ਵਾਸਤੇ। ਲੇਕਿਨ ਉਹਨਾਂ ਲੋਕਾਂ ਨੇ ਪੈਸੇ ਖਾ ਲਿਆ, ਨਹੀਂ ਲਗਵਾਇਆ। ਹੋਰ ਸਾਡੇ ਪਿੰਡ ਵੀ ਕਈ ਮਾੜੇ ਲੋਕਾਂ ਦੀ ਇਮਦਾਦ ਵੀ ਕਰਦੇ ਨੇ। ਅੱਛਾ। ਹਾਂਜੀ, ਹੋਰ ਵੀ ਲੋਕ ਅਗਰ ਕੋਈ ਮਾੜਾ ਹੈ ਨਾ ਜੀ, ਕੋਈ ਸ਼ਾਦੀ ਕਿਸੇ ਦੇ ਹੋਵੇ ਤੇ ਉਹ ਵੀ ਇਮਦਾਦ ਕੀਤੀ ਉਹਨਾਂ ਨੇ। ਅਸੀਂ ਉਹ ਨਾ ਫਿਰ ਕੀ ਲੈਣਾ, ਲੇਕਿਨ ਬੜੀ ਹੈਲਪ ਕਰਦੇ ਨੇ ਭਾਈ, ਬੜੀ ਮਿਹਰਬਾਨੀ ਉਹਨਾਂ ਦੀ। ਭਾਈਆਂ ਨੇ ਸਾਨੂੰ ਮਿਲੇ ਆ ਕੇ, ਸਾਨੂੰ ਟਾਈਮ ਦਿੱਤਾ ਉਹਨਾਂ ਨੇ। ਬਿਲਕੁਲ ਜੀ। ਹਾਂਜੀ, ਬੜੀ ਖੁਸ਼ੀ ਹੋਈ, ਪਿਆਰ ਭਰੇ ਸੱਦੇ ਨੂੰ ਸਾਨੂੰ ਬੜੀ ਖੁਸ਼ੀ ਹੋਈ, ਸਾਨੂੰ ਕੋਈ ਠੁਕਰਾ ਨਹੀਂ ਸਕਿਆ। ਬੜੀ ਖੁਸ਼ੀ ਸਾਨੂੰ ਹੋਈ ਮਿਲ ਕੇ ਉਹਨਾਂ ਨੂੰ। ਐਸੀ ਕਹਾਣੀ ਰਣਜੀਤ ਸਿੰਘ ਦੀ, ਜਿਹੜੇ ਅੱਜ ਵੀ ਅਮਰੀਕਾ ਆਬਾਦ ਹਨ, ਲੇਕਿਨ ਉਹਨਾਂ ਦੀ ਕੀਤੀ ਨੇਕੀ ਨੂੰ ਲੋਕ ਹਮੇਸ਼ਾ ਯਾਦ ਰੱਖਣਗੇ।